ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਬੈਠਾ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 11 जून 2019 28 जेठ नानक शाही समत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿੰਗ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ TV 84 ਦੀ ਜੋ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਹੁਣ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਡਾਕਟਰ ਸਾਹਿਬ ਕਾਫੀ ਦਿਨਾਂ ਬਾਅਦ ਸਟੂਡੀਓ ਵਿੱਚ ਤੁਹਾਡੇ ਰੂਬਰੂ ਹੋਣ ਜਾ ਰਹੇ ਨੇ ਕਿਉਂਕਿ ਇਹਨਾਂ ਦਿਨਾਂ ਵਿੱਚ ਕਾਫੀ ਰੈਲੀਆਂ ਵੀ ਹੋਈਆਂ ਔਰ ਸੈਮੀਨਾਰ ਵੀ ਹੋਏ ਨੇ ਕਿਉਂਕਿ ਜੂਨ 84 ਦੇ ਘੱਲੂਘਾਰੇ ਨੂੰ ਜੋ ਸਮਰਪਿਤ ਜੋ ਰੈਲੀਆਂ ਜਾਂ ਪ੍ਰੋਟੈਸਟ ਹੋਏ ਨੇ ਜਾਂ ਸੈਮੀਨਾਰ ਹੋਏ ਨੇ ਉਸ ਵਿੱਚ ਡਾਕਟਰ ਸਾਹਿਬ ਨੇ ਇਸ ਵਿੱਚ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਔਰ TV 84 ਦੀ ਟੀਮ ਨੇ ਇਸ ਨੂੰ ਫੁੱਲੀ ਕਵਰ ਕੀਤਾ ਔਰ ਅਸੀਂ ਆਪਣੇ ਡਾਕਟਰ ਸਾਹਿਬ ਨੂੰ ਦਾ ਥੈਂਕਸ ਕਰਾਂਗੇ ਕਿ ਉਹਨਾਂ ਨੇ ਜੋ ਵਿੱਚ ਸਾਡੇ ਮਿਸਿੰਗ ਪ੍ਰੋਗਰਾਮ ਸੀ ਸੱਚੋ ਸੱਚ ਪ੍ਰੋਗਰਾਮ ਸੀ ਉਹ ਅਮਰਵੀਰ ਸਿੰਘ ਜੀ ਨਾਲ ਉਹਨਾਂ ਨਾਲ ਸਪੈਸ਼ਲ ਮੁਲਾਕਾਤ ਕਰਕੇ ਉਹਨਾਂ ਨਾਲ ਜੋ ਵਿਚਾਰ ਸਨ ਆਪਣੇ ਸਾਂਝੇ ਕੀਤੇ। ਸੋ ਇਸੇ ਬਾਬਤ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਫਿਰ ਦੁਬਾਰਾ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਇੰਨੇ ਦਿਨਾਂ ਬਾਅਦ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਸਟੂਡੀਓ ਵਿੱਚ ਹੋਣ ਜਾ ਰਹੇ ਹੋ, ਕਿੱਦਾਂ ਮਹਿਸੂਸ ਕਰਦੇ ਹੋ ਜੋ ਇਹ ਰੈਲੀਆਂ ਹੋਈਆਂ ਨੇ ਜਾਂ ਸਮਾਗਮ ਹੋਏ ਨੇ? ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਭਾਵੇਂ ਅਸੀਂ ਸਟੂਡੀਓ ਜਾਂ ਨਿਊਯਾਰਕ ਤੋਂ ਬਾਹਰ ਰਹੇ, ਜਦੋਂ ਨਿਊਯਾਰਕ ਛੱਡਿਆ ਉਦੋਂ ਵੀ 80 ਟੈਂਪਰੇਚਰ ਸੀ। ਵਾਸ਼ਿੰਗਟਨ DC ਗਏ, ਉੱਥੇ ਵੀ 80 85 90 ਔਰ ਸੈਨ ਫਰਾਂਸਿਸਕੋ ਗਏ ਤਾਂ ਬਈ ਸਮੁੰਦਰ ਦੇ ਕੰਢੇ ਹੈ, ਕੋਈ ਠੰਡੀ ਹਵਾ ਹੋਏਗੀ, ਉੱਥੇ ਵੀ ਉਹੀ ਅੱਗ ਵਰਦੀ ਰਹੀ 80 85। ਤੇ ਕੱਲ ਜਦੋਂ ਅਸੀਂ ਬੇਰੀਆ 'ਚ ਵਾਪਸ ਸੀ ਫਰੀਮਾਉਂਟ ਹੇਵਰਡ, ਉੱਥੇ 90 ਨੂੰ ਕ੍ਰਾਸ ਕੀਤਾ ਹੋਇਆ ਸੀ ਤੇ ਅੱਜ ਜਦੋਂ ਵਾਪਸ JFK ਤੇ ਲੈਂਡ ਕੀਤਾ ਤੇ ਬਾਹਰ ਨਿਕਲਦਿਆਂ ਫੇਰ ਐਵੇਂ ਸੀ ਵੀ ਆਲੂ ਵਾਂਗ ਉਬਾਲ ਰਹੇ। ਫਰਕ ਕੀ ਪਿਆ? 3000 ਮੀਲ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਅਸੀਂ ਕਵਰ ਕੀਤਾ ਔਰ ਜਿਹੜੇ ਹੌਟ ਪੋਟੇਟੋ ਬਣ ਕੇ ਗਏ ਸੀ ਉਹੀ ਹੌਟ ਪੋਟੇਟੋ ਬਣ ਕੇ ਵਾਪਸ ਆ ਗਏ। ਪਰ ਇਸ ਗੱਲ ਦੀ ਖੁਸ਼ੀ ਵੀ ਹੈ ਔਰ ਤਸੱਲੀ ਵੀ ਹੈ ਕਿ ਕੋਸਟ ਟੂ ਕੋਸਟ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਘੱਲੂਘਾਰਾ 84 ਦੀ 35ਵੀਂ ਦੁਖਦ ਯਾਦ ਨਾਲ ਸੰਬੰਧਿਤ ਜਿੰਨੇ ਸਮਾਗਮ ਹੋਏ ਪਹਿਲੀ ਵਾਰ ਹੈ। ਔਰ ਮੈਂ ਬੇਸ਼ੱਕ ਉਹ ਦੌਰ ਵੀ ਦੇਖਿਆ ਜਦੋਂ ਜੁਝਾਰੂ ਲਹਿਰ ਦੇ ਵੇਲੇ 1991-92 ਚ, ਔਰ ਉਹ ਦੌਰ ਸੀ ਜਦੋਂ ਐਜ਼ ਏ ਸਪੋਕਸਪਰਸਨ ਮੈਂ ਸੇਵਾ ਸੰਭਾਲੀ ਪੰਥਕ ਕਮੇਟੀ ਦੀ। ਬਿਲਕੁਲ ਕਿ ਪੰਥਕ ਕਮੇਟੀ ਦਾ ਇੱਕ ਲਫ਼ਜ਼ ਜਿਹੜਾ ਹੈ ਉਹੀ ਕਾਨੂੰਨ ਸੀ ਜਿਹੜਾ ਉੱਥੋਂ ਦੀ ਲੈਂਡ ਦਾ। ਬਿਲਕੁਲ ਉਹ ਚੜ੍ਹਤ ਵੀ ਜਿਸ ਦੇ ਵਿੱਚ ਬਿਊਰੋਕਰੇਸੀ, ਪੋਲੀਟੀਸ਼ੀਅਨਸ ਔਰ ਈਵਨ ਇੰਟਰਨੈਸ਼ਨਲ ਮੀਡੀਆ ਇਹ ਗੱਲ ਦੇਖਦਾ ਸੀ ਔਰ ਇਹ ਕਹਿੰਦੇ ਸੀ ਉਹਨਾਂ ਦੇ ਕਿ ਜੀ ਖਾਲਿਸਤਾਨ ਤਾਂ ਬਣ ਗਿਆ। ਇਸ ਵੇਲੇ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਜੁਝਾਰੂਆਂ ਦੀ ਹੈ, ਨਾ ਕਿ ਹਕੂਮਤ ਦੀ ਹੈ। ਫਿਰ ਅਸੀਂ ਉਹ ਦੌਰ ਵੀ ਦੇਖਿਆ 1992 ਚ KP ਗਿੱਲ ਔਰ ਬੇਅੰਤੇ ਨੂੰ, ਜਦੋਂ ਕਿ ਉਹਨਾਂ ਨੇ ਮਾਈਨੋਰਿਟੀ ਗਵਰਨਮੈਂਟ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਥੋਪ ਦਿੱਤੀ ਔਰ ਅਗਲੇ 3 ਸਾਲਾਂ ਦੇ ਵਿੱਚ 1995 ਤੱਕ ਪਹੁੰਚਦੇ ਆ 50,000 ਤੋਂ ਜ਼ਿਆਦਾ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਜਾਣ ਪਛਾਤੀਆਂ ਲਾਸ਼ਾਂ ਬਣਾ ਦਿੱਤੇ ਜਾਂ ਉਹਨਾਂ ਦੀਆਂ ਜਿਹੜੀਆਂ ਨੇ ਮਾਸ ਕ੍ਰੀਮੇਸ਼ਨਸ ਔਰ ਨਹਿਰਾਂ ਦੇ ਵਿੱਚ ਰੋੜ ਦਿੱਤੇ। ਔਰ 95 ਤੋਂ ਬਾਅਦ ਇਹ ਮਾਹੌਲ ਪੰਜਾਬ ਦੇ ਵਿੱਚ ਬਣ ਗਿਆ ਜਾਂ ਬਾਹਰ ਵੀ ਉਸ ਦਾ ਫਿਰ ਪ੍ਰਭਾਵ ਪੈਣਾ ਸ਼ੁਰੂ ਹੋਇਆ ਕਿ ਜਿਹਦੇ 'ਚ ਬਹੁਤ ਸਾਰੇ ਕਹਿਣ ਲੱਗੇ ਕਿ ਜੀ ਹੁਣ ਇਹ ਜਿਹੜਾ ਖਾਲਿਸਤਾਨ ਬਣਨਾ ਸੀ ਇਹ ਤਾਂ ਦੂਰ ਦੀ ਗੱਲ ਹੈ, ਇਹ ਖਾਲਿਸਤਾਨ ਬਣ ਗਿਆ। ਹੁਣ ਅਗਲੇ 100 ਸਾਲ ਜਿਹੜਾ ਹੈ ਉਹ ਸਿੱਖ ਜਿਹੜੇ ਨੇ ਉਸ ਖਾਬ ਵੀ ਨਾ ਲੈਣ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਹੋਂਦ ਹੈ। ਬਿਲਕੁਲ ਬਿਲਕੁਲ। ਸੋ ਜ਼ਾਹਰ ਹੈ ਵੀ ਇਹ ਸਾਰੇ ਤੋਂ ਬਾਅਦ ਹਕੂਮਤ ਨੇ ਪਹਿਲਾਂ ਬੇਅੰਤੇ ਦਾ ਕੰਮ ਤਾਂ ਜਦੋਂ 31 ਅਗਸਤ 1995 ਨੂੰ ਹੋਇਆ ਔਰ ਉਸ ਨੂੰ ਸਜ਼ਾ ਯਾਫਤਾ ਕੀਤਾ
ਤੇ ਇਸ ਗੱਲ ਨੂੰ ਇੰਟਰਨੈਸ਼ਨਲ ਮੀਡੀਆ, ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਇਹਨਾਂ ਸਭ ਨੇ ਕਿਹਾ ਹੈ ਕਿ ਗਵਰਨਮੈਂਟ ਦਾ ਇਹ ਜਿਹੜਾ ਦਾਅਵਾ ਸੀ ਕਿ ਅਸੀਂ ਅਲਖ ਮੁਕਾ ਦਿੱਤੀ ਹੈ ਖਾਲਿਸਤਾਨ ਦੀ ਲਹਿਰ ਦੀ, ਉਸ ਦੇ ਵਿੱਚ ਇੱਕ ਵੱਡਾ ਮਗੋਰਾ ਕਰ ਦਿੱਤਾ ਹੈ ਖਾਲਿਸਤਾਨੀਆਂ ਨੇ, ਇਹ ਦੱਸ ਕੇ ਕਿ ਭਾਈ ਨਹੀਂ ਅਜੇ ਅਸੀਂ ਕਿਤੇ ਨਹੀਂ ਗਏ, ਬਿਲਕੁਲ ਇੱਥੇ ਹੀ ਹਾਂ ਅਸੀਂ। ਜੀ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਬਾਦਲਾਂ ਨੂੰ ਵਾਪਸ ਪਾਵਰ ਦੇ ਵਿੱਚ ਹਕੂਮਤ ਨੇ ਲਿਆਂਦਾ, ਕਿਵੇਂ ਜਿਹਨੂੰ ਮਿੱਠਾ ਜ਼ਹਿਰ ਦੇਣਾ ਕਹਿੰਦੇ, ਕਿਵੇਂ ਹੌਲੀ 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 ਉਸ ਦੌਰ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਕਲਚਰਲ ਰੈਵੋਲੂਸ਼ਨ ਦੇ ਨਾਂ ਥੱਲੇ ਲਚਰਪੁਣਾ ਲਿਆਂਦਾ, ਪੰਜਾਬ ਦੇ ਵਿੱਚ ਮੇਲਾ ਸੱਭਿਆਚਾਰ ਦੇ ਨਾਂ ਥੱਲੇ ਕਿਵੇਂ ਇਹਨਾਂ ਨੇ ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ, ਔਰ ਹੌਲੀ 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 ਜਦੋਂ ਤੱਕ ਨਵੀਂ ਸਦੀ ਸ਼ੁਰੂ ਹੋਈ, 21ਵੀਂ ਸਦੀ, ਉਸੇ ਹੀ ਪੰਜਾਬ ਚੋਂ ਜਾਂ ਬਾਹਰ ਜਿਹੜੇ ਉਹ ਲੋਕ ਕਹਿਣ ਲੱਗ ਗਏ ਕਿ ਜੀ ਖਾੜਕੂ ਤਾਂ ਗਏ ਹੀ ਗਏ, ਖਾਲਿਸਤਾਨ ਤਾਂ ਗਏ ਹੀ ਗਏ, ਤੁਹਾਡੀ ਜਵਾਨੀ ਵੀ ਚਲੀ ਗਈ, ਵੀ ਤੁਹਾਡੀ ਜਵਾਨੀ ਜਿਹੜੀ ਹੈ ਉਹ ਤਾਂ ਸਾਰੀ ਡਰੱਗਸ ਦੇ ਹਵਾਲੇ ਹੋ ਗਈ। ਔਰ ਇਹ ਆਪਣੀਆਂ ਹਕੂਮਤ ਦੀਆਂ ਰਿਪੋਰਟਾਂ ਸੀ ਕਿ ਜੀ 55 ਤੋਂ 60% 13-14 ਸਾਲ ਦੀ ਉਮਰ ਦੇ ਮੁੰਡੇ ਔਰ 35 ਤੋਂ 40% ਸਕੂਲ ਗੋਇੰਗ ਉਮਰ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਡਰੱਗਸ ਔਰ ਬਹੁਤ ਕੇਸਾਂ 'ਚ ਮਲਟੀਪਲ ਕਿ ਇੱਕ ਤੋਂ ਜ਼ਿਆਦਾ ਡਰੱਗਸ ਦਾ ਇਸਤੇਮਾਲ ਕਰਦੇ ਨੇ। ਫਿਰ ਉਹੀ ਦੌਰ ਜ਼ਾਹਰ ਹੈ ਮਾਪਿਓ ਵੀ ਉੱਥੇ ਉਹਨਾਂ ਨੂੰ ਲੱਗਾ ਵੀ ਪਹਿਲਾਂ 80ਵਿਆਂ ਦੇ ਵਿੱਚ ਉਹ ਇਸ ਲਈ ਮੁੰਡਿਆਂ ਨੂੰ ਬਾਹਰ ਕੱਢਣਾ ਚਾਹੁੰਦੇ ਸੀ ਵੀ ਪੁਲਿਸ ਨੇ ਮਾਰ ਦੇਣੇ ਨੇ ਝੂਠੇ ਪੁਲਿਸ ਮੁਕਾਬਲੇ 'ਚ, ਫਿਰ ਉਹ ਦੌਰ ਆ ਗਿਆ ਕਿ ਵੀ ਇਹਨਾਂ ਨੂੰ ਬਾਹਰ ਕੱਢ ਦਿਓ ਨਹੀਂ ਤਾਂ ਇਹਨਾਂ ਡਰੱਗ ਖਾ ਕੇ ਮਰ ਜਾਣ। ਬਿਲਕੁਲ ਬਿਲਕੁਲ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਜਿਹੜੇ ਵਿਚਾਰ ਜਿਹਨਾਂ ਆਈਡੀਆਜ਼ ਦੇ ਵਿੱਚ ਪੁਖਤਾਪਨ ਹੁੰਦਾ ਹੈ ਔਰ ਜਿਨ੍ਹਾਂ ਕੌਮਾਂ ਦੀ ਹਿਸਟਰੀ ਉਹਨਾਂ ਨੂੰ ਬਹਿਣ ਨਹੀਂ ਦਿੰਦੀ, ਜਿਹਦੇ ਵਿੱਚ ਹਿਸਟਰੀ ਦਾ ਗੋਲਡਨ ਟਾਈਮ ਹੁੰਦਾ, ਉਹ ਅਲਟੀਮੇਟਲੀ ਨੋ ਮੈਟਰ ਹਕੂਮਤਾਂ ਕਿਹੜਾ ਹਥਿਆਰ ਲਿਆਣ ਉਹ ਸਾਰੇ ਚੋਂ ਨਿਕਲ ਜਾਂਦੇ ਨੇ ਔਰ ਉਹ ਸਟਰੋਂਗਲੀ ਜਿਹੜਾ ਉਹ ਵਾਪਸ ਜਿਹਨੂੰ ਕਹਿੰਦੇ ਨੇ ਕਿ ਵੀ ਬਾਉਂਸ ਬੈਕ। ਜੀ। ਔਰ ਮੈਂ ਸਮਝਦਾ ਹਾਂ ਵੀ ਜਦੋਂ ਇਹ 2019 ਦਾ ਵਰਾ ਗੁਜ਼ਰ ਰਿਹਾ ਔਰ 35 ਵਰੇ ਦੀ ਗੱਲ ਕਰਦੇ ਔਰ ਤੁਸੀਂ ਉਸੇ ਹੀ ਅਕਾਲ ਤਖਤ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਕੇ ਜਿਹੜੀ ਬਾਦਲਾਂ ਦੀ ਸੀ, RSS ਦਾ ਏਜੰਡਾ ਪੰਜਾਬ ਦੇ ਵਿੱਚ ਕਿਵੇਂ ਝੂਠ ਦਾ ਪੂਰਾ ਇਹਨਾਂ ਨੇ ਇੱਕ ਤੂਫਾਨ ਖੜਾ ਕੀਤਾ ਸਾਰੀ ਜੁਝਾਰੂ ਲਹਿਰ ਦੇ ਖਿਲਾਫ, 2018 ਵਰੇ ਦੇ ਵਿੱਚ ਜਸਟਿਨ ਟਰੂਡੋ ਦੀ ਵਿਜ਼ਿਟ ਪੰਜਾਬ, ਉਹਨੂੰ ਕਿਵੇਂ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ, ਕਿਵੇਂ ਡਾਇਸਪੋਰਾ ਦੇ ਖਿਲਾਫ ਇੰਡੀਅਨ ਏਜੰਸੀਆਂ ਨੇ ਆਪਣੇ ਅੱਡ-ਅੱਡ ਫਰੰਟ ਖੋਲੇ। ਪਰ ਇਹਦੇ ਬਾਵਜੂਦ ਜੇ ਇੱਕ ਸਿੰਪਲ ਸਿਨੈਰੀਓ 'ਚ ਕਹਿਣਾ ਹੋਏ ਕਿ 6 ਜੂਨ ਨੂੰ ਹਜ਼ਾਰਾਂ ਸਿੱਖ ਨੌਜਵਾਨ ਔਰ ਸਿੱਖ ਬੀਬੀਆਂ ਅਕਾਲ ਤਖਤ ਤੇ ਇਕੱਠੀਆਂ ਸੀ, ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਸੀ ਘੰਟਿਆਂ ਬੱਧੀ। ਉਸ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਜਿਹੜਾ ਟੋਟਲੀ ਬੰਦ ਸੀ ਔਰ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਨੌਜਵਾਨ, ਔਰ ਇਹ ਉਹਨਾਂ ਦੇ ਮੂੰਹ ਤੇ ਵੀ ਚਪੇੜ ਹੈ ਜਿਹੜੇ ਲੋਕ ਇੱਥੇ ਬੈਠੇ ਆ ਕਹਿੰਦੇ ਨੇ ਜੀ ਇੱਥੇ ਤਾਂ ਖਾਲਿਸਤਾਨ ਦੀ ਗੱਲ ਹੁੰਦੀ ਹੈ, ਇੱਥੇ ਤਾਂ ਤੁਸੀਂ ਕਰਦੇ ਹੋ, ਉੱਥੇ ਤਾਂ ਕੋਈ ਨਾਮ ਵੀ ਨਹੀਂ ਲੈਂਦਾ। ਔਰ ਉੱਥੇ ਇਸ ਦੇ ਬਾਵਜੂਦ ਕਿ ਗੋਲੀਆਂ ਵੀ ਵਰ ਸਕਦੀਆਂ ਨੇ, ਉਹ ਸਾਰਿਆਂ ਨੂੰ ਜਿਹੜਾ ਏਜੰਸੀਆਂ ਨੇ ਟਾਰਗੇਟ ਵੀ ਕੀਤਾ ਹੋਏਗਾ, ਫਿਊਚਰ ਲਈ ਆਇਡੈਂਟੀਫਾਈ ਕੀਤਾ ਹੋਏਗਾ, ਉਹਨਾਂ ਦੀਆਂ ਗ੍ਰਿਫਤਾਰੀਆਂ ਦੇ ਦੌਰ ਵੀ ਹੋਣਗੇ, ਉਹਨਾਂ ਨੂੰ ਝੂਠੇ ਕੇਸਾਂ 'ਚ ਵੀ ਫਸਾਉਣਗੇ। ਪਰ ਇਹਦੇ ਬਾਵਜੂਦ ਹਜ਼ਾਰਾਂ ਨੌਜਵਾਨ ਔਰ ਸਿੱਖ ਮੁਟਿਆਰਾਂ ਬੀਬੀਆਂ ਜਿਹੜੀਆਂ ਨੇ ਉਹ ਸੜਕਾਂ ਦੇ ਉੱਤੇ ਨਿਕਲੀਆਂ, ਖਾਲਿਸਤਾਨ ਜ਼ਿੰਦਾਬਾਦ ਗੂੰਜਿਆ ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਇਸ ਨੂੰ ਈਵਨ ਪੰਜਾਬ ਔਰ ਬਾਹਰ ਦੇ ਸੂਬਿਆਂ ਦੇ ਵਿੱਚ ਵੀ ਜਿਹੜਾ ਘੱਲੂਘਾਰਾ 84 ਦੀ 35ਵੀਂ ਯਾਦ ਮਨਾਈ ਗਈ ਔਰ ਅਕਾਲ ਤਖਤ ਸਾਹਿਬ ਤੋਂ ਲੰਡਨ ਤੱਕ ਜਿੱਥੇ ਹਜ਼ਾਰਾਂ ਦੀ ਗਿਣਤੀ ਸਿੱਖ ਹਾਈਡ ਪਾਰਕ ਦੇ ਵਿੱਚ ਇਕੱਠੇ ਹੋਏ। ਔਰ ਫਿਰ ਅਸੀਂ ਜੇ ਵਾਸ਼ਿੰਗਟਨ ਇੱਕੋ ਇੱਕ ਸੁਪਰ ਪਾਵਰ ਦੀ ਜਿਹੜੀ ਕੈਪੀਟਲ ਲਿੰਕਨ ਮੈਮੋਰੀਅਲ 6 ਜੂਨ ਨੂੰ ਵਰਕਿੰਗ ਡੇ ਹੋਣ ਦੇ ਬਾਵਜੂਦ ਔਰ ਬਹੁਤ ਜ਼ਿਆਦਾ ਟੈਂਪਰੇਚਰ 90+ ਤੱਕ ਜਾਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਪਹੁੰਚੀਆਂ। ਔਰ ਇਨ ਬਿਟਵੀਨ ਬੇਸ਼ੱਕ ਉਹ ਨਿਊਯਾਰਕ ਹੈ, ਉਹ ਸ਼ਿਕਾਗੋ ਹੈ, ਉਹ ਸੈਨ ਫ੍ਰਾਂਸਿਸਕੋ ਵੀ ਜਿਹੜਾ 3-4 ਜੂਨ ਨੂੰ ਜਾਂ ਆਟਵਾ ਦੇ ਵਿੱਚ ਸੋਵਰਨਟੀ ਰੈਲੀ ਔਰ ਵੈਸਟ ਕੋਸਟ ਦੇ ਵਿੱਚ ਜਿਹੜੀ ਬਹੁਤ ਵੱਡੀ ਫਰੀडम ਰੈਲੀ ਬੀਤੇ ਇਸ ਜਿਸ ਨੂੰ ਸਾਡੀ TV 84 ਦੀ ਟੀਮ ਨੇ ਵੀ ਫੁੱਲੀ ਕਵਰ ਕੀਤਾ 9 ਜੂਨ ਨੂੰ ਹੋਈ ਐਤਵਾਰ ਵਾਲੇ ਦਿਨ, ਜਿਸ ਦੇ ਵਿੱਚ 22 ਤੋਂ ਜ਼ਿਆਦਾ ਗੁਰਦੁਆਰੇ ਜਿਹੜੇ ਨੇ ਕੈਲੀਫੋਰਨੀਆ ਦੇ ਜਿਨ੍ਹਾਂ ਨੇ ਬੱਸਾਂ ਰਾਹੀਂ ਸਿੱਖ ਸੰਗਤਾਂ ਪਹੁੰਚੀਆਂ ਔਰ ਇੰਨੇ ਗਰਮ ਦਿਨ ਦੇ ਬਾਵਜੂਦ ਜਿਸ ਉਤਸ਼ਾਹ ਦੇ ਨਾਲ ਮਾਰਚ ਕਰਕੇ ਸਿਵਿਕ ਸੈਂਟਰ ਤੱਕ ਆਣਾ, ਔਰ ਮੈਂ ਬਹੁਤਾ ਰਿਪੀਟ ਨਹੀਂ ਕਰਾਂਗਾ ਕਿਉਂਕਿ ਆਲਰੇਡੀ ਇਹ ਸਾਰੇ ਹੀ ਪ੍ਰੋਗਰਾਮ ਜਿਹੜਾ ਲਿੰਕਨ ਮੈਮੋਰੀਅਲ ਦੇ ਬਾਹਰ ਸੀ ਲਾਈਵ ਚੱਲਿਆ ਔਰ ਸੈਨ ਫ੍ਰਾਂਸਿਸਕੋ ਦਾ ਵੀ ਜਿਹੜੀ ਹੈ ਉਸ ਦੇ ਦੋਨੋਂ ਹੀ ਸੈਗਮੈਂਟ ਮਾਰਚਿੰਗ ਵੀ
ਔਰ ਉੱਥੇ ਆਲਮੋਸਟ 2 ਘੰਟੇ ਤੋਂ ਜ਼ਿਆਦਾ ਸਮਾਂ ਜਿਹੜੀ ਸਟੇਜ ਜਿਹਦੇ ਤੇ ਸਾਨੂੰ ਵੀ ਮੌਕਾ ਬਣਿਆ ਆਪਣੀ ਗੱਲ ਕਹਿਣ ਦਾ। ਸੋ ਕੁੱਲ ਮਿਲਾ ਕੇ ਬੇਸ਼ੱਕ ਕਦੇ ਵੀ ਇਹ ਜਦੋਂ ਅਸੀਂ ਘੱਲੂਘਾਰਿਆਂ ਦੀ ਹਿਸਟਰੀ ਜਾਂ ਕੌਮੀ ਆਜ਼ਾਦੀ ਦੀ ਗੱਲ ਕਰਦੇ ਹਾਂ, ਇਹ ਔਨਗੋਇੰਗ ਪ੍ਰੋਸੈਸ ਹੈ। ਔਰ ਮੈਂ ਬਹੁਤ ਵਾਰ ਜਦੋਂ ਕੋਈ ਸੀਰੀਅਸ ਨੋਟ ਤੇ ਕੋਈ ਇਵਨ ਜੋਕਿੰਗ ਅੰਦਾਜ਼ 'ਚ ਵੀ ਇਹ ਪੁੱਛਦਾ ਜੀ ਕਦੋਂ ਖਾਲਿਸਤਾਨ ਬਣਾ ਰਹੇ ਹੋ ਜੀ, ਤੇ ਹੁਣ ਤਾਂ ਅਸੀਂ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਜੀ ਅਸੀਂ ਸਾਨੂੰ ਬਣਾਉਣ ਦੀ ਲੋੜ ਨਹੀਂ, ਅਸੀਂ ਠੇਕੇ ਦੇ ਦਿੱਤਾ ਉਹ ਮੋਦੀ ਐਂਡ ਆਰਐਸਐਸ ਨੂੰ ਦੇ ਦਿੱਤਾ ਹੈ। ਤੇ ਮੈਂ ਕਿਹਾ ਜੀ 30 ਸਾਲ ਜਿਹੜੇ ਸਾਥੋਂ ਖਾਲਿਸਤਾਨੀ ਨਹੀਂ ਬਣੇ ਉਹਨਾਂ ਨੂੰ ਹੁਣ ਮੋਦੀ ਖਾਲਿਸਤਾਨੀ ਬਣਾਏਗਾ। ਪਰ ਸੀਰੀਅਸ ਅੰਦਾਜ਼ 'ਚ ਮੇਰਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਹੈ ਕਿ ਦੇਖੋ ਟਾਈਮ ਐਂਡ ਸਪੇਸ ਇਹ ਰੱਬ ਦਾ ਇਹ ਰੱਬ ਦੇ ਕੋਲ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਹੀਦਾਂ ਦਾ ਡੁੱਲਿਆ ਖੂਨ ਉਹ ਰੰਗ ਲਿਆਂਦਾ ਹਮੇਸ਼ਾ ਉਸ ਮਿੱਟੀ ਦੇ ਵਿੱਚ ਹੀ ਜਿੱਥੇ ਉਹ ਖੂਨ ਡੁੱਲਦਾ ਉਸ ਚੋਂ ਇੱਕ ਸਿਰਾਂ ਦੀ ਫਸਲ ਖੜੀ ਹੁੰਦੀ ਹੈ। ਔਰ ਅਸੀਂ ਤਾਂ ਉਹ ਕੌਮ ਹੈ ਜਿਹਦੀ 2 ਵੇਲੇ ਦੀ ਅਰਦਾਸ ਹੀ ਜਿਹੜੀ ਹੈ ਇਤਿਹਾਸ ਦਾ ਦੁਹਰਾ ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ ਦੀਆਂ ਗੱਲ ਕਰਕੇ ਅਸੀਂ ਗੁਰੂ ਤੋਂ ਮੰਗਦੇ ਹਾਂ ਖਾਲਸਾ ਜੀ ਕੇ ਬੋਲ ਬਾਲੇ, ਔਰ ਸਾਡੀ ਅਰਦਾਸ ਦੀ ਸਮਾਪਤੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦੇ ਨਾਲ ਹੁੰਦੀ। ਸੋ ਮੈਂ ਉਸ ਸਪਿਰਿਟ ਨੂੰ, ਔਰ ਕਿਉਂਕਿ ਪਿਛਲੇ 35-40 ਸਾਲ ਤੋਂ ਹੀ ਇਹ ਸਾਰੇ ਸਿਲਸਿਲੇ ਨਾਲ ਜੁੜਿਆ ਹੋਣ ਕਰਕੇ ਮੈਂ ਇਹ ਸਮਝਦਾ ਵੀ ਇਸ ਵੇਲੇ ਜਿੰਨਾ ਇੱਕ ਰੀਅਲਿਸਟਿਕ ਫੇਜ਼ ਹੈ ਜਦੋਂ ਅਸੀਂ 90ਵਿਆਂ ਦੀ ਜਾਂ 80ਵਿਆਂ ਦੀ ਗੱਲ ਜਦੋਂ ਬਹੁਤਿਆਂ ਨੂੰ ਲੱਗਦਾ ਸੀ ਕਿ ਖਾਲਿਸਤਾਨ ਬਣ ਗਿਆ, ਉਹ ਇੱਕ ਜਜ਼ਬਾਤੀ ਫੇਜ਼ ਸੀ। ਉਹਨਾਂ ਨੇ ਅਜੇ ਸਟੇਟ ਦਾ ਮਾਈਟ ਨਹੀਂ ਸੀ ਦੇਖਿਆ ਕਿ ਜਦੋਂ ਸਟੇਟ ਫਿਰ ਕ੍ਰਸ਼ ਕਰਨ ਤੇ ਆਂਦੀ ਹੈ ਤੇ ਕਿਹੜੇ ਤੌਰ ਤਰੀਕੇ ਅਪਣਾਏ ਜਾਂਦੇ ਨੇ। ਤੇ ਜਿਹੜੇ ਉਸ ਤੋਂ ਬਾਅਦ ਕਹਿੰਦੇ ਸੀ ਜੀ ਹੁਣ ਖਾਲਿਸਤਾਨ ਬਣ ਗਿਆ, ਉਹਨਾਂ ਨੇ ਫਿਰ ਸਿੱਖ ਕੌਮ ਦਾ ਇਤਿਹਾਸ ਜਾਂ ਰੈਜ਼ਿਲੀਅੰਸ ਨਹੀਂ ਸੀ ਦੇਖੀ ਹੋਈ ਕਿ ਅਸੀਂ ਇਹਨਾਂ ਘੱਲੂਘਾਰਿਆਂ ਜਾਂ ਇਹਨਾਂ ਜ਼ੁਲਮਾਂ ਚੋਂ 18ਵੀਂ ਸਦੀ ਚੋਂ ਵੀ ਗੁਜ਼ਰੇ ਔਰ ਅਸੀਂ ਹਰ ਘੱਲੂਘਾਰੇ ਤੋਂ ਬਾਅਦ ਮਜ਼ਬੂਤ ਹੋ ਕੇ ਨਿਕਲੇ। ਇਹ ਸਾਡੀ ਸਪਿਰਿਟ ਹੈ। ਔਰ ਇਸ ਵੇਲੇ ਜਦੋਂ ਮੈਂ ਦੇਖਦਾ ਹਾਂ ਕਿ ਛੋਟੇ ਛੋਟੇ ਬੱਚੇ ਵੀ ਹੱਥਾਂ 'ਚ ਝੰਡੇ ਫੜੇ ਹੋਏ ਨੇ, 10-10 12-12 ਸਾਲ ਦੇ ਬੱਚੇ ਬੱਚੀਆਂ ਕਵੀਸ਼ਰੀ ਔਰ ਬੈਲੇਡਸ ਜਿਹਨੂੰ ਅਸੀਂ ਬਹਾਦਰੀ ਦੀਆਂ ਗਾਥਾਵਾਂ ਗਾ ਰਹੇ ਨੇ, ਔਰ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਇਹਨਾਂ ਨੇ ਸਾਰੀ ਹਕੂਮਤੀ ਨਿਜ਼ਾਮ ਨੇ ਜਿਹੜਾ 80ਵਿਆਂ ਤੋਂ ਇੱਕ ਦਹਿਸ਼ਤਗਰਦ ਬਣਾਉਣ ਦੇ ਲਈ ਟਿੱਲ ਲਾਇਆ। ਅੱਜ ਪਹਿਲਾਂ ਉਹਨਾਂ ਤੋਂ ਹਕੂਮਤ ਡਰਦੀ ਰਹੀ, ਅੱਜ ਉਹਨਾਂ ਦੀ ਤਸਵੀਰ ਤੋਂ ਡਰਦੀ ਹੈ। ਸੋ ਜ਼ਾਹਰ ਹੈ ਵੀ ਇਹ ਸਾਰਾ ਪਾਸਾ। ਪਰ ਇਸ ਸਾਰੇ 'ਚ ਮੈਂ ਸਮਝਦਾ ਵੀ ਜਦੋਂ ਮੈਂ ਵਰਾ 2015 ਦੀ ਗੱਲ ਕਰ ਰਿਹਾ ਜਿਹੜੀ 35ਵੀਂ ਇਸ ਯਾਦ ਦੀ ਔਰ ਇਸ ਵਰਾ 2019 ਦੀ ਗੱਲ ਕਰ ਰਹੇ, ਸੋ ਜ਼ਾਹਰ ਹੈ ਕਿ ਇਹਦੇ 'ਚ ਇੱਕ ਬਹੁਤ ਵੱਡਾ ਰੋਲ ਜਿਹੜਾ ਇਸ ਵਰੇ ਦੇ ਵਿੱਚ, ਔਰ ਇਹ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਰਿਪੋਰਟਸ ਜਿਹੜੀਆਂ ਨੇ ਬਹੁਤ ਚੜ੍ਹਦੀ ਕਲਾ ਦੀਆਂ ਨੇ। ਇੱਕ ਤਾਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਹੈ ਜਿਸ ਦੇ ਲਈ ਬੇਸ਼ੱਕ ਕੋਈ ਨਿਊਮੈਰੋਲੋਜੀ ਜਾਂ ਗਿਣਤੀ ਮਿਣਤੀ ਕੋਈ ਮੈਟਰ ਨਹੀਂ ਕਰਦੀ ਕਿਸੇ ਵੀ ਸਾਡੇ, ਨਾ ਹੀ ਉਹਦੇ 'ਚ ਅਸੀਂ ਯਕੀਨ ਰੱਖਦੇ ਹਾਂ। ਪਰ ਇਸ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਜਿਹੜਾ ਹੈ ਜਿੱਥੇ ਸਿੱਖ ਕੌਮ ਦੇ ਲਗਾਤਾਰ ਸੰਘਰਸ਼ ਦਾ ਹੈ, ਉੱਥੇ 2018 ਦੇ ਵਿੱਚ ਜਿਹੜਾ ਇਹ ਨਵੰਬਰ ਦੇ ਵਿੱਚ 28 ਨਵੰਬਰ ਨੂੰ ਜਿਹੜਾ ਸੰਗੇ ਬੁਨਿਆਦ ਕਰਤਾਰਪੁਰ ਕੋਰੀਡੋਰ ਦਾ ਰੱਖਿਆ ਜਾਂਦਾ ਹੈ ਇਮਰਾਨ ਖਾਨ ਹੋਰਾਂ ਵੱਲੋਂ, ਇਸ ਨੇ ਵੀ ਇੱਕ ਵੱਡਾ ਉਤਸ਼ਾਹ ਵਾਲਾ ਰੋਲ ਪੈਦਾ ਕੀਤਾ ਕਿਉਂਕਿ ਜ਼ਾਹਰ ਹੈ ਵੀ ਸਾਡੀ ਇਨਸਪੀਰੇਸ਼ਨ ਬਹੁਤ ਸਾਰੀ ਸਾਡੇ ਮਜ਼ਹਬ, ਸਾਡੇ ਧਰਮ, ਸਾਡੇ ਫੇਥ ਚੋਂ ਨਿਕਲਦੀ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 72 ਸਾਲ ਦੀਆਂ ਸਾਡੀਆਂ ਦੁਆਵਾਂ ਧਾਰਮਿਕ ਤੌਰ ਦੇ ਉੱਤੇ ਉਸ ਅਸਥਾਨ ਦੇ ਲਈ ਵੀ ਰਹੀਆਂ। ਪਰ ਇਸ ਦੇ ਨਾਲ ਨਾਲ ਬੇਸ਼ੱਕ ਪਾਕਿਸਤਾਨ ਦੀ ਹਕੂਮਤ ਨੇ ਨਾ ਇਸ 'ਚੋਂ ਕੋਈ ਪੋਲੀਟੀਕਲ ਮੈਸੇਜ ਦਿੱਤਾ ਹੈ, ਨਾ ਹੀ ਉਹਨਾਂ ਨੇ ਕੋਈ ਪੋਲੀਟੀਕਲ ਗੱਲ ਕੀਤੀ ਹੈ। ਪਰ ਮੈਂ ਸਮਝਦਾ ਵੀ ਜਿਹੜਾ ਸਾਨੂੰ ਬਹੁਤ ਸਮਾਂ ਜਿਹੜਾ 84 ਦੇ ਵਿੱਚ ਬਹੁਤ ਸਾਰੀਆਂ ਹੋਪਸ ਸਨ, 84 ਤੋਂ ਬਾਅਦ ਵੀ ਜਦੋਂ ਮੈਂ ਵੀ ਅਮਰੀਕਾ ਆਉਣ ਦਾ ਫੈਸਲਾ ਕੀਤਾ, ਅਮਰੀਕਾ ਉਸ ਵੇਲੇ ਚੈਂਪੀਅਨ ਸੀ ਹਿਊਮਨ ਰਾਈਟਸ ਦਾ ਔਰ ਸੋਵੀਅਤ ਯੂਨੀਅਨ ਆਪਣੀ ਪੀਕ ਦੇ ਉੱਤੇ ਸੀ, ਔਰ ਉਸ ਸਾਰੇ ਦੌਰ ਦੇ ਵਿੱਚ ਇਸ ਗੱਲ ਦੀ ਆਸ ਸੀ ਕਿ ਭਾਈ ਸਿੱਖਾਂ ਦੇ ਲਈ ਕੋਈ ਹਾਂ ਦਾ ਨਾਰਾ ਮਾਰੇਗਾ, ਕੋਈ ਸਾਡੇ ਨਾਲ ਖਲੋਏਗਾ। ਤੇ ਉਹ ਦੌਰ ਬਦਲ ਗਿਆ। 1999 ਤੱਕ ਪਹੁੰਚਦੇ ਆ ਸੋਵੀਅਤ ਯੂਨੀਅਨ ਟੁੱਟ ਗਿਆ, ਹੌਲੀ ਹੌਲੀ ਇੰਡੀਆ ਅਮਰੀਕਾ ਦੇ ਬਲੌਕ 'ਚ ਆ ਗਿਆ। ਇਸੇ ਤਰ੍ਹਾਂ ਪਾਕਿਸਤਾਨ ਤੋਂ ਵੀ ਜਿਹੜੀਆਂ ਨੇ 84 ਤੋਂ ਬਾਅਦ ਬਹੁਤ ਹੋਪਸ ਸਨ ਜਿਸ ਦੇ ਲਈ ਬਹੁਤ ਸਾਰੇ ਨੌਜਵਾਨ ਉੱਥੋਂ ਬਾਰਡਰ ਕ੍ਰਾਸ ਕਰਕੇ ਅੰਮ੍ਰਿਤਸਰ ਗੁਰਦਾਸਪੁਰ ਤੋਂ ਪਾਕਿਸਤਾਨ ਵੀ ਗਏ। ਔਰ ਉਹ ਇੱਕ ਵੱਖਰਾ ਚੈਪਟਰ ਹੈ ਕਿ ਵੀ ਉਸ ਸਾਰੇ ਦੌਰ ਦੇ ਵਿੱਚ ਕਿਵੇਂ ਉਹ ਜਿਹੜਾ ਫੈਕਟਰ ਜਿਹੜਾ ਪਾਕਿਸਤਾਨ ਦੇ ਵੀ ਨੈਸ਼ਨਲ ਇੰਟਰਸਟ ਸੀ ਔਰ ਸਿੱਖ ਕੌਮ ਦਾ ਵੀ ਉਸ ਚੋਂ ਕੁਝ ਬਣ ਸਕਦਾ ਸੀ,
ਉਹਨੂੰ ਪਾਕਿਸਤਾਨ ਦੇ ਜਿਹੜੇ ਪੋਲੀਟੀਸ਼ੀਅਨ, ਨੀਤੀ ਕਾੜੇ ਜਾਂ ਉਹਨਾਂ ਦੀ ਐਸਟੈਬਲਿਸ਼ਮੈਂਟ ਉਸ ਦੀ ਅਹਿਮੀਅਤ ਨੂੰ ਨਹੀਂ ਸਮਝ ਸਕੀ। ਨਤੀਜੇ ਦੇ ਤੌਰ ਤੇ ਤੁਸੀਂ ਇਵੇਂ ਮਹਿਸੂਸ ਕਰਨ ਲੱਗ ਗਏ ਕਿ ਵੀ ਤੁਹਾਡਾ ਕੋਈ ਨਹੀਂ ਹੈ ਜੀ। ਔਰ ਜ਼ਾਹਰ ਹੈ ਕਿ ਉਸ ਸਾਰੇ 'ਚ ਹੋਰ ਵੀ ਕਈ ਫੈਕਟਰ ਇਸ ਸਾਰੇ ਦੇ ਵਿੱਚ ਆਏ, ਕਿਵੇਂ ਇੰਡੀਅਨ ਏਜੰਸੀਆਂ ਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਕ੍ਰਿਮੀਨਲਾਈਜ਼ ਕੀਤਾ, ਉਸ ਦੇ ਵਿੱਚ ਬਲੈਕ ਕੈਟ ਫਿਨੋਮੇਨਾ ਲਿਆਂਦਾ ਔਰ ਇੱਕ ਫੇਜ਼ ਓਵਰ ਹੋਣ ਤੋਂ ਬਾਅਦ ਹਕੂਮਤ ਨੇ ਭਰਮ ਪਾਲਿਆ। ਹਾਂ, ਇਸ ਮਾਮਲੇ 'ਚ ਵੀ ਉਹਨਾਂ ਦੀਆਂ ਜੇ ਇੰਟੈਲੀਜੈਂਸ ਏਜੰਸੀਆਂ ਦੀ ਸਿਆਣਪ ਦੇਖਣੀ ਹੋਏ, ਮਲੋਏ ਧਾਰ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਚੀਫ ਸੀ ਔਰ ਜਿਹਨੇ 90ਵਿਆਂ 'ਚ ਖਾਲਿਸਤਾਨ ਦੀ ਲਹਿਰ ਦੇ ਵਿੱਚ ਘੁਸਪੈਠ ਕਰਕੇ ਉਹ ਸਾਰੇ ਨੂੰ ਡੀਰੇਲ ਕੀਤਾ, ਉਹਨੇ ਜਦੋਂ ਕਿਤਾਬ ਓਪਨ ਸੀਕ੍ਰੇਟਸ ਲਿਖੀ ਉਹਦੇ 'ਚ ਉਹਨੇ ਇੱਕ ਗੱਲ ਕਹੀ ਐਂਡ 'ਚ ਉਹਨੇ ਕਿਹਾ ਜੀ ਹੁਣ ਇਸ ਵੇਲੇ ਕੋਈ ਪੰਜਾਬ ਦੇ ਵਿੱਚ ਜਾਂ ਕੋਈ ਖਾਲਿਸਤਾਨ ਦੀ ਧਿਰ ਨਹੀਂ ਹੈ, ਕੋਈ ਆਵਾਜ਼ ਨਹੀਂ ਹੈ, ਪਰ ਸਿੱਖ ਕੌਮ ਔਰ ਇੰਡੀਅਨ ਸਟੇਟ ਦੇ ਵਿੱਚ ਪਰਮਾਨੈਂਟ ਫਾਲਟ ਲਾਈਨਸ ਕ੍ਰੀਏਟ ਹੋ ਗਈਆਂ ਨੇ। ਹੁਣ ਫਾਲਟ ਲਾਈਨਸ ਇਹ ਹੁੰਦੀਆਂ ਨੇ ਜਦੋਂ ਅਸੀਂ ਅਰਥਕੁਏਕ ਦਾ ਦੇਖਦੇ ਹਾਂ ਫਿਨੋਮੇਨਾ ਸਾਇੰਟੀਫਿਕਲੀ, ਜਿਹੜੇ ਸਿਸਮੋਲੋਜਿਸਟ ਔਰ ਦੂਸਰੇ ਦੱਸਦੇ ਨੇ ਕਿ ਧਰਤੀ ਦੇ ਥੱਲੇ ਕਿਵੇਂ ਪਲੇਟਸ ਨੇ ਅਰਥ ਦੀਆਂ ਔਰ ਕੁਝ ਹਿੱਸੇ ਨੇ ਜਾਂ ਕੁਝ ਖਿੱਤੇ ਨੇ ਜਿਨ੍ਹਾਂ ਦੇ ਵਿੱਚ ਪਰਮਾਨੈਂਟ ਫਾਲਟ ਲਾਈਨਸ ਨੇ। ਉੱਥੇ ਅਰਥਕੁਏਕ ਨਾ ਆਏ ਤਾਂ 100 ਸਾਲ ਨਾ ਆਏ, ਪਰ ਉਹ ਹਮੇਸ਼ਾ ਹੀ ਪ੍ਰੋਨ ਟੂ ਅਰਥਕੁਏਕ ਹੁੰਦਾ ਔਰ ਉਸ ਲਈ ਹਮੇਸ਼ਾ ਜਿਵੇਂ ਸੈਨ ਫ੍ਰਾਂਸਿਸਕੋ, ਹੇਵਰਡ, ਫਰੀਮਾਉਂਟ ਏਰੀਆ ਉਹ ਸਾਰੀਆਂ ਫਾਲਟ ਲਾਈਨਸ ਨੇ। ਜਾਂ ਉਧਰ ਜੇ ਅਸੀਂ ਦੇਖੀਏ ਜਿਹੜੀ ਕਾਂਗੜਾ ਬੈਲਟ ਹੈ ਪੰਜਾਬ ਦੇ ਨਾਲ ਲੱਗਦਾ, ਉਹਦੇ 'ਚ ਉਹ ਫਾਲਟ ਲਾਈਨਸ ਨੇ। ਸੋ ਇਹਨੇ ਮਲੋਏ ਧਰ ਨੇ ਕਿਹਾ ਵੀ ਇਹ ਜਿਹੜੀ ਸਿੱਖ ਕੌਮ ਔਰ ਇਹ ਜਿਹੜਾ ਮੈਂਟਲ ਇੱਕ ਡਾਇਵੋਰਸ ਹੋ ਗਿਆ ਹੈ, ਪਰਮਾਨੈਂਟ ਫਾਲਟ ਲਾਈਨਸ ਨੇ। ਅੱਜ ਭਾਵੇਂ ਉੱਥੇ ਲੱਗਦਾ ਵੀ ਭੁਚਾਲ ਥੰਮ ਗਿਆ, ਪਰ ਕਿਸੇ ਵੇਲੇ ਵੀ ਇਹ ਅਰਥਕੁਏਕ ਆ ਸਕਦਾ। ਸੋ ਮੈਂ ਸਮਝਦਾ ਕਿ ਬਈ ਉਹ ਕੋਈ 100 ਸਾਲ ਨਹੀਂ ਢੀਕਣਾ ਪਿਆ। ਉਹਨਾਂ ਫਾਲਟ ਲਾਈਨਸ ਦੇ ਉੱਤੇ ਜਿਹੜੀ ਨਸਲੋ ਹਰਕਤ ਸ਼ੁਰੂ ਹੋਈ ਡਾਇਸਪੋਰਾ ਸਿੱਖਾਂ ਨੇ ਉਹਦੇ 'ਚ ਵੱਡਾ ਰੋਲ ਅਦਾ ਕੀਤਾ, ਪਰ ਕਰਤਾਰਪੁਰ ਕੋਰੀਡੋਰ ਨੇ ਇੱਕ ਹੋਪ ਜਿਹੜੀ ਹੈ ਉਹ ਵਾਪਸ ਦਿੱਤੀ। ਔਰ ਆਲ ਆਫ ਏ ਸਡਨ ਮੈਂ ਸਮਝਦਾ ਵੀ ਜਿਸ ਕਿਸਮ ਦਾ ਸਿੱਖ ਕੌਮ ਦੇ ਨੇ ਦੁਨੀਆ ਭਰ ਦੇ ਵਿੱਚ ਇਸ ਨੂੰ ਵੈਲਕਮ ਕੀਤਾ, ਪਾਕਿਸਤਾਨ ਦੀ ਹਕੂਮਤ, ਪਾਕਿਸਤਾਨ ਦੇ ਲੋਕਾਂ ਵੱਲੋਂ ਵੀ ਜਿਹੜਾ ਪਿਆਰ ਔਰ ਵੈਲ ਵਿਸ਼ੇਸ ਮਿਲੀਆਂ। ਔਰ ਮੈਂ ਜਿੱਦਨ ਵਾਸ਼ਿੰਗਟਨ ਲਿੰਕਨ ਮੈਮੋਰੀਅਲ ਸੀ, ਇੱਕ ਸੱਜਣ ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਬੱਚੀਆਂ ਸੀ, ਦੋ ਬੱਚੇ ਔਰ ਦੂਜੇ ਉਹ ਵਾਕ ਸਾਹਮਣੇ ਖਲੋਤੇ ਸੀ, ਆਏ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਇੰਟਰੋਡਿਊਸ ਕਰਵਾ ਕੇ ਜੀ ਮੈਂ ਲਾਹੌਰੋਂ ਹਾਂ ਜੀ, ਔਰ ਫਿਰ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਆਓ, ਤੁਸੀਂ ਮੇਰੇ ਮਹਿਮਾਨ ਹੋਵੋਗੇ। ਚਲੋ ਫਿਰ ਉਹਨਾਂ ਨੇ ਜਿਹੜੀ ਉਹਨਾਂ ਨੇ ਕਿਹਾ ਜੀ ਜੋ ਉੱਥੇ ਚੱਲ ਰਹੀ ਹੈ ਡਿਵੈਲਪਮੈਂਟ ਜਿਸ ਕਿਸਮ ਦੀ, ਉਹਨਾਂ ਨੇ ਕਿਹਾ ਜੀ ਸਟੇਟ ਆਫ ਦਾ ਆਰਟ ਅਮਰੀਕਾ ਔਰ ਦੂਜੇ ਤੀਜੇ ਵੀ ਉੱਥੇ ਸੜਕਾਂ ਔਰ ਜੋ ਕੁਝ ਬਣ ਰਿਹਾ ਚੱਲ ਰਿਹਾ, ਉਹਨਾਂ ਨੇ ਕਿਹਾ ਜੀ ਬਾਬੇ ਦਾ ਕ੍ਰਿਸ਼ਮਾ ਹੈ। ਵੈਸੇ ਬਾਬਾ ਕੱਲਾ ਤੁਹਾਡਾ ਨਹੀਂ ਹੈ, ਬਾਬਾ ਨਾਨਕ ਸਾਡੇ ਵੀ ਨੇ। ਉਹਨਾਂ ਨੇ ਜਿਸ ਮਾਣ ਔਰ ਅਦਬ ਨਾਲ ਔਰ ਕਿਹਾ, ਉਹਨਾਂ ਦੀਆਂ ਅੱਖਾਂ 'ਚ ਅਥਰੂ ਵੀ ਸਨ ਔਰ ਉਹ ਪ੍ਰੋਮੀਨੈਂਟ ਸੱਜਣ ਸਨ ਉਸ ਇਲਾਕੇ ਦੇ ਬਾਅਦ ਵਿੱਚ ਜਦੋਂ ਅਸੀਂ ਇੰਟਰੋਡਿਊਸ ਹੋਏ। ਲੇਕਿਨ ਮੈਂ ਇਹ ਸਮਝਦਾ ਵੀ ਇਹ ਵੀ ਜਦੋਂ ਅਸੀਂ ਇੱਕ ਪਾਸੇ ਇੱਕ ਚੰਗੀ ਭਾਵਨਾ ਦੇ ਨਾਲ, ਔਰ ਜਦੋਂ ਮੈਨੂੰ ਅਜੇ ਵੀ ਕਦੇ ਵੀ ਇਹ ਲਫ਼ਜ਼ ਭੁੱਲ ਨਹੀਂ ਸਕਦੇ ਔਰ ਵੱਡੇ ਹਿੱਸੇ ਸਿੱਖ ਕੌਮ ਨੂੰ ਇਹ ਹਮੇਸ਼ਾ ਯਾਦ ਰਹਿਣਗੇ, ਜਦੋਂ ਇਮਰਾਨ ਖਾਨ ਹੋਰਾਂ ਨੇ ਸੰਗੇ ਬੁਨਿਆਦ ਰੱਖਦੇ ਆ ਕਿਹਾ ਕਿ ਜੇ ਕੋਈ ਮੁਸਲਮਾਨ ਮਦੀਨੇ ਤੋਂ 3 ਮੀਲ ਦੂਰ ਹੋਏ ਔਰ ਉਹਨੂੰ ਕੋਈ ਕਹੇ ਵੀ ਤੂੰ ਇੱਥੋਂ ਦੇਖ ਸਕਦਾ ਹੈ ਪਰ ਮਦੀਨੇ ਜਾ ਨਹੀਂ ਸਕਦਾ, ਤੇ ਸਿੱਖ ਕੌਮ ਇਵੇਂ ਹੀ ਮਹਿਸੂਸ ਕਰਦੀ ਸੀ। ਔਰ ਅਸੀਂ ਇਹ ਜਿਹੜਾ ਇਸ ਲਾਂਘੇ ਨੂੰ ਖੋਲ ਰਹੇ ਔਰ ਇਹ ਤਾਂ ਕਿ ਸਿੱਖ ਆਪਣੇ ਮਦੀਨੇ ਦੇ ਦੀਦਾਰ ਕਰ ਸਕਣ ਔਰ ਉਸ ਪੂਰੀ ਸਿੰਸੈਰਿਟੀ ਦੇ ਨਾਲ। ਹਾਲਾਂਕਿ ਪਾਕਿਸਤਾਨ 'ਚ ਪ੍ਰੋਬਲਮਸ ਘੱਟ ਨਹੀਂ ਨੇ, ਬਿਲਕੁਲ ਫਾਈਨੈਂਸ਼ੀਅਲ ਕਰੰਚ ਬਹੁਤ ਵੱਡਾ ਹੈ ਇਸ ਵੇਲੇ। ਔਰ ਜਦੋਂ ਇਮਰਾਨ ਖਾਨ ਹੋਰਾਂ ਨੇ ਕੌਮ ਨੂੰ ਐਡਰੈਸ ਕੀਤਾ, 30 ਜੂਨ ਤੱਕ ਦਾ ਵਕਤ ਦਿੱਤਾ ਹੈ ਕਿ ਭਾਈ ਆਪਣੀ ਬੇਨਾਮੀ, ਦੂਜੀ ਤੀਜੀ ਸਾਰੀ ਜਾਇਦਾਦ ਔਰ ਦੂਸਰੀ ਐਲਾਨੋ, ਉਹਨਾਂ ਨੇ ਕੌਮ ਨੂੰ ਵੀ ਕਿਹਾ, ਉਹਨਾਂ ਨੇ ਕੋਟ ਕੀਤਾ ਈਵਨ ਕੁਰਾਨ ਚੋਂ, ਸ਼ਾਇਦ ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਹੈ, ਕਿ ਅੱਲਾਹ ਤਾਲਾ ਉਹਨਾਂ ਕੌਮਾਂ ਦੀ ਮਦਦ ਹੀ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਔਰ ਕੁਦਰਤੀ ਡਾਕਟਰ ਰਣਜੀਤ ਸਿੰਘ ਹੋਰਾਂ ਨੇ ਮੈਨੂੰ ਇੱਕ ਕਿਤਾਬ ਦਾ ਫਰੰਟ ਪੇਜ ਭੇਜਿਆ ਜਿਸ ਦੇ ਵਿੱਚ ਕੋਟ ਸੀ ਕਿ ਵੀ ਰੱਬ ਤੇ ਵਿਸ਼ਵਾਸ ਬੜਾ ਜ਼ਰੂਰੀ ਹੈ, ਇਸਲਾਮ ਦੇ ਹਵਾਲੇ ਨਾਲ ਈਮਾਨ ਬੜਾ ਜ਼ਰੂਰੀ ਹੈ, ਪਰ ਪਹਿਲਾਂ ਆਪਣਾ ਊਂਠ ਬੰਨ ਲਓ, ਟਾਈ ਯੋਰ ਕੈਮਲ ਫਸਟ। ਮਤਲਬ ਇਹ ਹੈ ਕਿ ਜੇ ਤੁਸੀਂ ਹੁਣ ਫੇਥ ਕਰਕੇ ਹੀ ਬੈਠੇ ਹੋ ਲੇਕਿਨ ਤੁਸੀਂ ਕੋਈ ਹਰਕਤ ਨਹੀਂ ਕਰ ਰਹੇ ਤੇ ਇਹਦਾ ਮਤਲਬ ਹੈ ਵੀ ਰੱਬ ਨੇ ਤੁਹਾਡੀ ਮਦਦ ਨਹੀਂ ਕਰਨੀ। ਸੋ ਅਸੀਂ ਸਮਝਦੇ ਹਾਂ ਕਿ ਵੀ ਬੜੀ ਸਿੰਸੈਰਿਟੀ ਦੇ ਨਾਲ ਇਹ ਯਤਨ ਹੋ ਰਿਹਾ
ਔਰ ਬੇਸ਼ੱਕ ਜਦੋਂ ਰਿਲੀਜੀਅਸ ਟੂਰਿਜ਼ਮ ਦੀ ਗੱਲ ਹੁੰਦੀ ਹੈ, ਬਹੁਤਿਆਂ ਨੂੰ ਇਹ ਗੱਲ ਸ਼ਾਇਦ ਉਦੋਂ ਸਮਝ ਨਾ ਆਈ ਹੋਏ ਕਿ ਜੀ ਇਹ ਜਿਹੜਾ ਈਵਨ ਸਟੈਪ ਹੈ, ਨਾ ਸਿਰਫ ਸਿੱਖ ਕੌਮ ਦੀ ਗੁੱਡਵਿਲ ਔਰ ਜੈਨੂਇਨ ਭਾਵਨਾਵਾਂ ਦੇ ਨਾਲ ਉਸ ਨੂੰ ਜਿੱਤਣ ਦੀ ਗੱਲ ਹੈ, ਪਰ ਇਹਦੇ ਨਾਲ ਨਾਲ ਪਾਕਿਸਤਾਨ ਦੇ ਲਈ ਵੀ ਇਹ ਲੌਂਗ ਟਰਮ ਜਿੱਥੇ ਦੋ ਕੌਮਾਂ ਦੀ ਰਿਲੇਸ਼ਨਸ਼ਿਪ ਆਪਸ 'ਚ ਸੁਖਾਵੀਂ ਹੋਏਗੀ, ਉੱਥੇ ਪਾਕਿਸਤਾਨ ਦੇ ਲਈ ਰਿਲੀਜੀਅਸ ਟੂਰਿਜ਼ਮ ਜਿਹੜਾ ਹੈ ਉਹ ਸਿੱਖ ਐਂਗਲ ਤੋਂ, ਕਿਉਂਕਿ ਸਿੱਖਾਂ ਦੇ 170 ਤੋਂ ਜ਼ਿਆਦਾ ਗੁਰਦੁਆਰੇ ਨੇ, ਮੱਕਾ ਮਦੀਨਾ ਜਿਵੇਂ ਮੈਂ ਕਹਿੰਦਾ, ਨਨਕਾਣਾ ਸਾਹਿਬ, ਕਰਤਾਰਪੁਰ, ਉਹਨਾਂ ਨੇ ਜਾਣਾ ਹੀ ਜਾਣਾ ਹੈ। 5 ਮਿਲੀਅਨ ਸਿੱਖ ਡਾਇਸਪੋਰਾ ਖਾਂਦੇ ਪੀਂਦੇ ਨੇ, ਦੁਨੀਆ ਭਰ ਦੇ ਵਿੱਚ ਖੁਸ਼ਹਾਲ ਨੇ। ਉਹ ਜਦੋਂ ਤੁਸੀਂ ਜਾਂਦੇ ਹੋ ਫਿਰ ਹਫ਼ਤਿਆਂ ਬਦੀ, ਔਰ ਮੈਂ ਕੈਲੀਫੋਰਨੀਆ ਸੀ, 2-3 ਥਾਵਾਂ ਦੇ ਉੱਤੇ ਕਿਸੇ ਨੇ ਕਿਹਾ ਜੀ ਅਸੀਂ ਜਿਹੜਾ ਟੂਰ ਲੈ ਕੇ ਜਾ ਰਹੇ ਹਾਂ, 40-50 ਜਿਹੜੇ ਸਾਡੇ ਨਾਲ ਜਾਣੇ ਨੇ, ਕਈਆਂ ਨੇ ਇੱਛਾ ਜ਼ਾਹਰ ਕੀਤੀ ਕਿ ਕਿਵੇਂ। ਸੋ ਉਹ ਇੱਕ ਇੰਟਰਸਟ, ਔਰ ਮੈਂ ਜਦੋਂ ਅੱਜ ਇਹ ਖਬਰ ਨੂੰ ਦੇਖਿਆ ਤੇ ਮੈਨੂੰ ਚੰਗਾ ਲੱਗਾ। ਮੈਂ ਕਿਹਾ ਕਿ ਵੀ ਇਹ ਨਹੀਂ ਹੈ ਵੀ ਕੋਈ ਉਹਨਾਂ ਨੇ ਸਾਥੋਂ ਮੰਗ ਕੀਤੀ ਹੈ ਕਿ ਵੀ ਸਿੱਖ ਮਦਦ ਕਰਨ, ਪਾਕਿਸਤਾਨ ਦੀ ਇਕਨੋਮੀ ਦੇ ਵਿੱਚ ਪੰਪ ਕਰਨ ਮਨੀ ਜਾਂ ਦੂਜਾ। ਉਹਨਾਂ ਨੇ ਤਾਂ ਅਜੇ ਤੱਕ ਲੇਕਿਨ ਇਹ ਪਾਕਿਸਤਾਨ ਦੇ ਜਿਹੜੇ ਟੂਰਿਜ਼ਮ ਬੋਰਡ ਦੇ ਚੇਅਰਮੈਨ ਨੇ ਸੈਯਦ ਜ਼ੁਲਫਿਕਾਰ ਬੁਖਾਰੀ, ਔਰ ਇਹ ਸਪੈਸ਼ਲ ਐਨਵਾਏ ਵੀ ਨੇ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ, ਉਹ ਇੰਗਲੈਂਡ ਵਿਜ਼ਿਟ ਕਰ ਰਹੇ ਸੀ, ਸਿੱਖ ਨੁਮਾਇੰਦਿਆਂ ਨੂੰ ਵੀ ਮਿਲੇ। ਜ਼ਾਹਰ ਹੈ ਕਿ ਉਹ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਿਹੜਾ ਇਹ ਪ੍ਰਕਾਸ਼ ਦਿਨ ਹੈ, ਉਸ ਦੇ ਉੱਤੇ ਕੀ ਸਹੂਲਤਾਂ ਹੋਣ, ਕਿਵੇਂ ਫੈਸਿਲਿਟੇਟ ਕੀਤਾ ਜਾਏ, ਉਸ ਦੇ ਲਈ ਉਹ ਆਏ। ਪਰ ਇਹ ਖਬਰ ਔਰ ਇਹ ਦੁਸ਼ਮਣ ਦੇ ਮੀਡੀਆ ਦੇ ਵਿੱਚ ਇਹ ਖਬਰ ਦਾ ਹਾਈਲਾਈਟ ਹੋਣਾ ਦੱਸਦਾ ਹੈ ਕਿ ਵੀ ਇਹ ਜਿਹੜਾ ਇਹਦੀ ਟਰੂਥ ਖਬਰ ਦੀ ਕੀ ਹੈ। ਔਰ ਜ਼ਾਹਰ ਹੈ ਵੀ ਉਹਨਾਂ ਨੂੰ ਇਸ ਗੱਲ ਨੇ ਵੀ ਵਕਤ ਪਾਇਆ। ਹੋਰ ਕਰਤਾਰਪੁਰ ਕੋਰੀਡੋਰ ਅੱਗੇ ਕਿਹੜਾ ਜਿਹੜਾ ਉੱਥੇ ਇੰਡੀਅਨਸ ਨੂੰ ਕੀ ਫਰਕ ਪੈਂਦਾ, ਉਹਨਾਂ ਦੇ ਆਪਣੇ ਮੰਦਰਾਂ 'ਚ ਲੱਖਾਂ ਲੋਕ ਤੁਰੇ ਹੁੰਦੇ ਨੇ। ਪਰ ਜਿੱਥੇ ਉਹਨਾਂ ਨੂੰ ਇਹ ਫੀਅਰ ਹੈ ਕਿ ਕਿਵੇਂ ਦੋ ਕੌਮਾਂ ਦੀ ਇੱਕ ਆਪਸੀ ਸਾਂਝ ਦੀ ਗੱਲ ਹੈ, ਉਹ ਇਹ ਵੀ ਸਮਝਦੇ ਨੇ ਵੀ ਇੱਕ ਪਾਸੇ ਤਾਂ ਇੰਡੀਅਨਸ ਨੇ ਟਿਲ ਲਾਇਆ ਹੋਇਆ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ, ਔਰ ਦੂਸਰਾ ਪ੍ਰੂਫ ਕਰਨ ਦਾ। ਔਰ ਇਸ ਸਭ ਦੇ ਬਾਵਜੂਦ ਕਿ ਮੋਦੀ ਦੇ ਬਣਨ ਤੋਂ ਬਾਅਦ 2 ਵਾਰ ਇਮਰਾਨ ਖਾਨ ਹੋਰਾਂ ਨੇ ਚਿੱਠੀ ਲਿਖੀ, ਔਰ ਈਵਨ ਜੈ ਸ਼ੰਕਰ ਜਿਹੜਾ ਇਹਨਾਂ ਨੇ ਫੋਰਨ ਮਿਨਿਸਟਰ ਬਣਾਇਆ, ਹੁਣ ਬੜਾ ਮੰਜਿਆ ਹੋਇਆ ਡਿਪਲੋਮੈਟ ਹੈ, ਉਹਦੇ ਨਾਲ ਸ਼ਾਹ ਮਹਿਮੂਦ ਕੁਰੈਸ਼ੀ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਗੱਲਬਾਤ ਕੀਤੀ, ਪਰ ਉਹ ਮਾਂ ਦੇ ਆਟੇ ਵਾਂਗੂ ਆਕੜੇ ਹੋਏ ਨੇ। ਨਹੀਂ ਟੈਰਰ ਐਂਡ ਟਾਕਸ ਕਾਂਟ ਗੋ ਟੂਗੈਦਰ, ਔਰ ਸਟੋਰੀਆਂ ਪਲਾਂਟ ਕਰ ਰਹੇ ਨੇ। ਇੱਕ ਇਹਨਾਂ ਨੇ ਵਾਈਟ ਹਾਊਸ ਦੇ ਹਵਾਲੇ ਨਾਲ, ਕੋਈ ਸੋਰਸ ਨਹੀਂ ਐਨੋਨਿਮਸ, ਔਰ ਪੀਟੀਆਈ ਦੀ ਖਬਰ ਕਿ ਜੀ ਵਾਈਟ ਹਾਊਸ ਨੇ ਵੀ ਇਹ ਕਿਹਾ ਓਨਰਸ ਫॉर ਇੰਡੀਆ ਪਾਕਿਸਤਾਨ ਪੀਸ ਇਜ਼ ਔਨ ਪਾਕਿਸਤਾਨ, ਔਰ ਕੋਈ ਸੋਰਸ ਨਹੀਂ ਹੈ ਵੀ ਕਿੱਥੇ ਉਹਨਾਂ ਨੇ ਕਿਹਾ ਜਾਂ ਕੀ ਕਿਹਾ। ਲੇਕਿਨ ਇਹਨਾਂ ਦਾ ਇਹ ਜ਼ੋਰ ਲੱਗਾ ਹਾਲਾ ਪਾਕਿਸਤਾਨ ਵੱਲੋਂ ਜੇ ਹੁਣ ਜਿਹੜੀ ਹੈ 13 ਤੇ 14 ਜੂਨ ਨੂੰ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੈਕ ਦੇ ਵਿੱਚ SCO ਨੂੰ ਕਹਿੰਦੇ ਨੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਸਮਿਟ ਹੋ ਰਹੀ ਹੈ, ਔਰ ਜ਼ਾਹਰ ਹੈ ਕਿ ਪਾਕਿਸਤਾਨ ਨੇ 에ਅਰ ਸਪੇਸ ਬਲੌਕ ਕੀਤਾ ਹੋਇਆ ਵੀ ਇੰਡੀਅਨ ਗਵਰਨਮੈਂਟ ਨੇ ਰਿਕੁਐਸਟ ਭੇਜੀ ਕਿ ਸਾਡੇ ਮੋਦੀ ਨੇ ਜਾਣਾ ਜੀ ਉੱਥੇ ਕਿਰਗਿਸਤਾਨ ਦੇ ਬਿਸ਼ਕੈਕ ਤੇ ਉਹਨੂੰ ਉੱਡ ਲੈਣ ਦਿਓ ਸਪੇਸ। ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਆ ਜਾਓ। ਇਹ 2 ਵਾਰ ਚਿੱਠੀਆਂ ਵੀ ਲਿਖ ਕੇ ਜਿਹੜਾ ਵੈਲਕਮ ਕੀਤਾ, ਲੇਕਿਨ ਮਤਲਬ ਉਹ ਜਿਹੜਾ ਆਪਣੀ ਇਸ ਕਿਸਮ ਦੀ ਟੈਂ ਜਿਹੜੀ ਆ ਉਹ ਦਿਖਾ ਰਹੇ ਨੇ। ਔਰ ਅਸੀਂ ਜਿਹੜਾ ਸਪੈਸ਼ਲ, ਔਰ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਬੇਸ਼ੱਕ ਅਸੀਂ ਆਪਣੇ ਦਰਸ਼ਕਾਂ ਤੋਂ ਦੂਰ ਹੋਏ, ਸਟੂਡੀਓ ਤੋਂ ਦੂਰ ਸੀ, ਲੇਕਿਨ ਦਰਸ਼ਕਾਂ ਤੋਂ ਅਸੀਂ ਦੂਰ ਨਹੀਂ ਸੀ, ਤੁਹਾਡੇ ਤੋਂ ਜ਼ਰੂਰ ਦੂਰ ਸੀ, ਕਿਉਂਕਿ ਤੁਸੀਂ ਗਰਮੀ 'ਚ ਜਾਣਾ ਪਸੰਦ ਨਹੀਂ ਕੀਤਾ। ਤੁਸੀਂ ਕਿਹਾ ਜੀ ਸਾਨੂੰ ਇੱਥੇ ਨਿਊਯਾਰਕ ਰਹਿਣ ਦਿਓ, ਔਰ ਇੱਥੇ ਵੀ ਉਨੀ ਗਰਮੀ ਸੀ, ਨੋ ਡਾਊਟ। ਓਕੇ, ਨਹੀਂ ਫਿਰ ਇਹ ਹੁੰਦਾ ਨਾ ਵੀ 4 ਕੰਧ ਦੇ ਥੱਲੇ, ਛੱਤ ਦੇ ਥੱਲੇ ਬੈਠੇ। ਲੇਕਿਨ ਅਸੀਂ ਜਿਹੜਾ ਜਿਵੇਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਡਿਸਕਸ ਕੀਤਾ ਸੀ ਕਿ ਇਮਰਾਨ ਖਾਨ ਸਾਹਿਬ ਹੋਰਾਂ ਨੂੰ ਇਹ ਕਿਹਾ ਸੀ ਕਿ ਵੀ ਤੁਸੀਂ ਮਿੱਠੇ ਬਹੁਤ ਹੋ, ਚੰਗੇ ਹੋ, ਔਰ ਜਿਹੜਾ ਉਹ ਚਾਹੁੰਦੇ ਹੋ ਅਮਨ, ਪਰ ਇੰਨੇ ਵੀ ਨਾ ਮਿੱਠੇ ਬਣਦੇ ਜਾਓ ਕਿ ਅਗਲੇ ਜਿਹੜੇ ਨੇ ਉਹ ਨਿਕਲ ਜਾਣ, ਔਰ ਉਹ ਸਮਝਣ ਵੀ ਇਹ ਤੁਹਾਡੀ ਕਮਜ਼ੋਰੀ ਹੈ। ਔਰ ਇਸ ਨੂੰ ਅਸੀਂ ਸਮਝਦੇ ਹਾਂ ਵੀ ਸਾਡੇ ਦਰਸ਼ਕਾਂ ਨੇ ਐਪਰੀਸ਼ੀਏਟ ਵੀ ਕੀਤਾ ਹੈ ਇਸ ਲਾਈਨ ਨੂੰ। ਪਰ ਮੈਂ ਜਿਹੜੀ ਰਿਲੀਜੀਅਸ ਟੂਰਿਜ਼ਮ ਦੇ ਹਵਾਲੇ ਨਾਲ ਇਹ ਖਬਰ ਜਿਹੜੀ ਖਾਸ ਤੌਰ ਤੇ ਕਿ ਕਿਵੇਂ ਆਉਣ ਵਾਲੇ ਪੀਰੀਅਡ 'ਚ ਡਾਇਸਪੋਰਾ ਸਿੱਖਾਂ ਦੀ ਜਿਹੜੀ ਇਨਵੈਸਟਮੈਂਟ ਵੀ ਪਾਕਿਸਤਾਨ ਦੇ ਵਿੱਚ ਇੱਕ ਮੈਂ ਸਮਝਦਾ ਕਿ ਵੀ ਇਹ ਇੱਕ ਰੈਸਿਪਰੋਕੇਸ਼ਨ ਵੀ ਹੈ, ਔਰ ਆਪਣੇ
ਇੱਕ ਜਿਹੜੀ ਇਮਾਨਦਾਰ ਪਹੁੰਚ ਵੀ ਹੈ ਇਸ ਇਸ਼ੂ ਦੇ ਉੱਤੇ ਖਬਰ ਹੈ ਜੀ UK 6 businesses to invest 500 million pounds in religious projects in Pakistan। ਔਰ ਇਹ ਸਿੱਖ ਫੈਡਰੇਸ਼ਨ UK ਦੇ ਗੁਰਜੀਤ ਸਿੰਘ ਸਪੋਕਸਪਰਸਨ ਨੇ, ਉਹਨਾਂ ਦੇ ਹਵਾਲੇ ਨਾਲ ਤਾਂ ਇਹਨੇ ਟਾਈਮਜ਼ ਆਫ ਇੰਡੀਆ ਨੇ ਖਬਰ ਦਿੱਤੀ ਹੈ ਕਿ ਪਿਛਲੇ ਦਿਨਾਂ 'ਚ ਸੈਯਦ ਜ਼ੁਲਫਿਕਾਰ ਬੁਖਾਰੀ ਜਿਹੜੇ ਚੇਅਰਮੈਨ ਨੇ ਪਾਕਿਸਤਾਨ ਟੂਰਿਜ਼ਮ ਬੋਰਡ ਦੇ ਔਰ ਸਪੈਸ਼ਲ ਅਸਿਸਟੈਂਟ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ, ਉਹਨਾਂ ਨੇ ਮੁਲਾਕਾਤ ਕੀਤੀ ਸਿੱਖ ਡੈਲੀਗੇਸ਼ਨ ਦੇ ਨਾਲ। ਔਰ ਉੱਥੇ ਪੀਟਰ ਵਿਰਦੀ ਫਾਊਂਡੇਸ਼ਨ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਵੀ ਅਸੀਂ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪੁਰਬ ਤੇ ਜਿਹੜਾ ਇਸ ਦੇ ਵਿੱਚ ਅਸੀਂ 500 ਮਿਲੀਅਨ ਪਾਉਂਡ ਦੀ ਇਨਵੈਸਟਮੈਂਟ ਅਗਲੇ 5 ਸਾਲ ਦੇ ਟਾਈਮ 'ਚ ਕਰਾਂਗੇ। ਔਰ ਉਹਦੇ 'ਚ ਜਿਹੜੀ ਮੈਨੂੰ ਚੰਗੀ ਗੱਲ ਲੱਗੀ ਉਹਦੇ 'ਚ ਉਹਨਾਂ ਨੇ ਕਿਹਾ ਮਨੀ ਵਾਜ਼ ਨਾਟ ਐਨ ਇਸ਼ੂ ਫॉर द ਸਿੱਖ ਕਮਿਊਨਿਟੀ ਐਜ਼ ਦੇ ਵਰ ਪ੍ਰੀਪੇਅਰ ਟੂ ਲੇ ਡਾਊਨ देयर ਲਾਈਵਸ ਫॉर देयर ਗੁਰਦੁਆਰਾ। ਬਿਲਕੁਲ ਵੀ ਅਸੀਂ ਤਾਂ ਗੁਰਦੁਆਰਿਆਂ ਦੀ ਹਿਫਾਜ਼ਤ ਔਰ ਗੁਰਦੁਆਰਿਆਂ ਦੀ ਪਵਿੱਤਰਤਾ ਦੀ ਬਹਾਲੀ ਲਈ ਆਪਣੀਆਂ ਜ਼ਿੰਦਗੀਆਂ ਕੁਰਬਾਨ, ਹੋਰ ਜੂਨ 84 ਦਾ ਘੱਲੂਘਾਰਾ ਕੀ ਹੈ ਕੀ ਸੀ। ਹੁਣ ਜੇ ਸੰਤ ਭਿੰਡਰਾਂ ਵਾਲੇ ਜਨਰਲ ਸਵੇਗ ਸਿੰਘ, ਭਾਈ ਅਮਰੀਕ ਸਿੰਘ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਮਾਰੇ ਗਏ ਗੁਰਦੁਆਰਿਆਂ ਦੇ ਵਿੱਚ, ਜੀ ਉਹ ਗੁਰਦੁਆਰਿਆਂ ਨੂੰ ਡਿਫੈਂਡ ਕਰਨ ਦੇ ਲਈ ਸੀ ਵੀ ਇੱਕ ਪਾਸੇ ਉਹ ਹਕੂਮਤ ਹੈ ਜਿਹਨੇ ਸਾਡੇ ਸੈਂਕਟਮ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜੀ ਦੂਸਰੇ ਪਾਸੇ ਪਾਕਿਸਤਾਨ ਉਹ ਇੱਕ ਇਸਲਾਮਿਕ ਸਟੇਟ ਹੋਣ ਦੇ ਬਾਵਜੂਦ ਉਹਨਾਂ ਗੁਰਦੁਆਰਿਆਂ ਨੂੰ ਔਰ ਸਾਡੇ ਹੈਰੀਟੇਜ ਨੂੰ ਰੀਸਟੋਰ ਕਰਨ ਦੇ ਲਈ ਐਫਰਟ ਕਰ ਰਹੀ ਹੈ। ਸੋ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਜਾਨਾਂ ਦੇਣ ਵਾਲੇ ਹਾਂ, ਪੈਸਾ ਕੋਈ ਜਿਹੜੀ ਹੈ ਵੱਡੀ ਗੱਲ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੂੰ ਕੋਟ ਕੀਤਾ ਬੁਖਾਰੀ ਹੈਡ ਆਲਸੋ ਅਸ਼ੋਰਡ ਦ ਸਿੱਖ ਕਮਿਊਨਿਟੀ ਲੀਡਰਸ to extend various facilities for pilgrimage to Pakistan. The commitment include the possibility of online visas on arrival, establishment of tourism desks in Pakistan embassies, and dedicated staff to facilitate visas for those taking part in yatras in Pakistan later this year. और इस दे नाल उन्होंने ने बुखारी होरां ने ये भी दस्सिया कि भी जिहड़ी है हाई लैवल कनैक्टिविटी दे लई जिथे आर्डर्ड गुरुद्वारियां दे नाल एक कोई यूटोंग बस कंपनी है उन्होंने इस वेंचर दे उत्ते काम करने। और ये जिहड़ी मीटिंग है रिलीजियस टूरिज्म प्रोजेक्ट्स पाकिस्तान च उन्हां दे हवाले नाल हुई और करतारपुर कॉरीडोर दा जिहड़ा इस दे उत्ते मेन मुद्दा सी। और इहदे च जिहड़ी सिख कम्युनिटी वालों मंग भी कीती गई कि भी जिहड़ी प्रिजर्वेशन ऑफ द रिच रिलीजियस एंड नैशनल हैरीटेज ऑफ द सिख्स है इस वाल ध्यान दिता जाए। और असीं ये कहना भी चाहुंदे कि कई बार ये जिहड़ी प्रिजर्वेशन जां इसकी की वैल्यू है ये हारी सारी दा काम नहीं है। सो घट्टो घट्ट जिहड़ी डिवेलपमेंट भी हो रही है उस इस गल दा ध्यान रखिया जाए कि ये जिहड़ा इस दे विच कोई जिहड़े साडीआं हालां मिस इनफॉर्मेशन भी है जे 47 तो पहला किसी अमीर सिख ने अपना घर नारोवाल च बनाया सी उहदा नाम नानक पैलेस रखिया सी ਤੇ ਉਹ ਜਿਹਨੇ ਵੀ ਉਹਨੂੰ ਉਹ ਅਲਾਟ ਹੋਇਆ ਬਾਏ ਕੀਤਾ ਉਹਨੇ ਬਣਾਉਣ ਦੇ ਲਈ ਜਿਹੜਾ ਆਪਣਾ ਘਰ ਉਹਨੂੰ ਢਾਇਆ ਤੇ ਕਿਵੇਂ ਇੰਡੀਅਨ ਮੀਡੀਆ ਨੇ ਉਹ ਸਾਰਾ ਰੌਲਾ। ਔਰ ਅਨਫੋਰਚੂਨੇਟਲੀ ਮੈਂ ਵੀ ਕਹਿਣਾ ਚਾਹਾਂਗਾ ਕਿ ਵੀ ਜਿਵੇਂ ਪਾਕਿਸਤਾਨ 'ਚ ਡੌਨ ਵਰਗੇ ਕ੍ਰੈਡੀਬਲ ਅਖਬਾਰ ਨੇ ਅਸੀਂ ਉਹਨਾਂ ਜਰਨਲਿਸਟ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਹੜੀ ਸਿੱਖਾਂ ਦੇ ਲਈ ਪਿਆਰ ਕਰਦੇ ਨੇ, ਹਮਦਰਦੀ ਰੱਖਦੇ ਨੇ। ਵੇਲੇ ਕੁ ਵੇਲੇ ਜਿਹੜੇ ਲੈਂਡ ਮਾਫੀਏ ਦੇ ਕਬਜ਼ੇ ਨੇ ਗੁਰਦੁਆਰਿਆਂ ਤੇ ਜਾਂ ਦੂਜੇ ਦੋਨੋਂ ਪਾਸੇ ਹੀ ਨੇ, ਲੈਂਡ ਮਾਫੀਆ ਦਾ ਹਰ ਥਾਂ ਉਹਦੇ ਉੱਤੇ ਉਹ ਸਟੋਰੀਜ਼ ਵੀ ਕਰਦੇ ਨੇ। ਪਰ ਇਸ ਮੌਕੇ ਦੇ ਉੱਤੇ ਕੋਈ ਵੀ ਇਹ ਸਟੋਰੀ ਕਰਨ ਤੋਂ ਪਹਿਲਾਂ ਫੈਕਟਸ ਨੂੰ ਡਬਲ ਚੈੱਕ ਕਰ ਲੈਣ ਕਿਉਂਕਿ ਵਿਦਨ ਪਾਕਿਸਤਾਨ ਵੀ ਇੰਡੀਅਨ ਏਜੰਸੀਆਂ ਦੇ ਜਿਹੜੇ ਸੋਰਸ ਨੇ ਉਹ ਵਿੱਚ ਵੜੇ ਹੋਏ ਨੇ। ਕਈ ਵਾਰ ਹੋ ਸਕਦਾ ਜਿਸ ਪੱਤਰਕਾਰ ਨੇ ਸਟੋਰੀ ਕੀਤੀ, ਜਰਨਲਿਸਟ ਨੇ, ਸਹਾਫੀ ਨੇ, ਉਹਨੇ ईमानदारी नाल ही कीती हुए पर उन्हें डबल चेक नहीं किया भी सोर्स की है और उसका नतीजा यह होया भी इन्हें काफ़ी रैटल किया बहुतियां नूं। सो ये नाल ही चलेगा और मकसद यही है जी देखो एक पासे करतारपुर कॉरीडोर बन रहा है, दूसरे पासे देखो जी वो जिथे गुरु नानक साहब आके रहे हिस्टोरिकल 300 साल पुराने बाद आए हिंदू देवियां देवतियां दे भी विचे ही लगे हुए ने, विचे ही जिवें कोई अमीर आदमी हुंदा है किसी ने मोर बना ले किसी ने ਕੂੰਜਾਂ ਉੜਦੀਆਂ ਦਿਖਾ ਦਿੱਤੀਆਂ ਜੋ ਪੇਂਟਿੰਗਸ ਦਾ ਹੁੰਦਾ ਸੀ ਆਪਣੇ ਘਰਾਂ ਨੂੰ ਸਜਾਉਂਦੇ ਸੀ ਲੋਕ, ਇੱਕ ਆਰਟ ਇਸ ਕਿਸਮ ਦਾ ਇੱਕ ਤਰੀਕਾ ਸੀ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜਾ ਇੰਗਲੈਂਡ ਦੇ ਵਪਾਰੀ ਸੀ ਉਹਨਾਂ ਨੇ ਪ੍ਰੋਪਰ ਜਿਹੜੀ
ਇਹ ਫਾਊਂਡੇਸ਼ਨ ਹੈ ਵਿਰਦੀ ਫਾਊਂਡੇਸ਼ਨ, ਜਿਨ੍ਹਾਂ ਨੇ ਕਿ ਇਹ ਸਾਰੀ ਕਮਿਟਮੈਂਟ ਕੀਤੀ ਹੈ ਕਿ 500 ਮਿਲੀਅਨ ਪਾਉਂਡਸ ਦੀ ਜਿਹੜੀ ਹੈ ਉਹ ਇਨਵੈਸਟਮੈਂਟ ਇਸ ਟੂਰਿਜ਼ਮ ਪ੍ਰੋਜੈਕਟ ਤੇ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਲੌਂਗ ਟਰਮ ਜਿਹੜੀ ਹੈ ਰਿਲੇਸ਼ਨਸ਼ਿਪ ਬਣਨ ਜਾ ਰਹੀ ਹੈ। ਇਹ ਸਿਰਫ ਵਕਤੀ ਤੌਰ ਤੇ ਬਿਆਨਬਾਜ਼ੀ ਨਹੀਂ, ਔਰ ਪਾਕਿਸਤਾਨ ਨੇ ਵਿਦ ਆਲ ਇਟਸ ਸਿੰਸੈਰਿਟੀ ਇਹਦੇ ਬਾਵਜੂਦ ਕਿ ਉਹਨਾਂ ਦਾ ਆਪਣਾ ਅੰਦਰੂਨੀ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਹੈ, ਲੇਕਿਨ ਕਰਤਾਰਪੁਰ ਕੋਰੀਡੋਰ ਦੇ ਵਿੱਚ ਕੰਮ ਦਿਨ ਰਾਤ ਉਵੇਂ ਹੀ ਚੱਲ ਰਿਹਾ ਹੈ। ਰਾਵੀ ਦੇ ਉੱਤੇ ਪੁਲ ਬਣਾਉਣ ਦੀ ਗੱਲ ਵੀ, ਔਰ 80% ਤੋਂ ਜ਼ਿਆਦਾ ਜਿਹੜਾ ਕੰਮ ਹੈ ਉਹ ਮੁਕੰਮਲ ਹੋ ਚੁੱਕਾ ਹੈ। ਸੋ ਅਸੀਂ ਸਮਝਦੇ ਹਾਂ ਵੀ ਜੇ ਟਾਈਮਜ਼ ਆਫ ਇੰਡੀਆ ਨੂੰ ਲੱਗਾ ਵੀ ਇਹ ਖਬਰ ਦੇਣੀ ਹੈ ਤੇ ਉਹਨਾਂ ਨੂੰ ਇਹ ਕੋਈ ਪੁੱਛ ਕੇ ਦੇਖੇ, ਜਿਹੜੇ ਕਿ ਕਹਿ ਰਹੇ ਜੀ ਪਾਕਿਸਤਾਨ ਫੇਲਡ ਸਟੇਟ, ਐਪੀਸੈਂਟਰ ਆਫ ਟੈਰਰਿਜ਼ਮ, ਫਾਈਨੈਂਸ਼ੀਅਲੀ ਜੀ ਕਰਜ਼ਾ ਲੈ ਕੇ ਮੁਲਕ ਚਲਾ ਰਹੇ ਨੇ। ਉਹ ਤੁਹਾਡਾ ਕੀ ਹਾਲ ਹੈ, ਤੁਸੀਂ ਆਪਣਾ ਦੇਖੋ। ਔਰ ਮੈਂ ਅੱਜ ਹੀ ਦੇ ਹੁਣ ਪਿਛਲੇ ਦਿਨਾਂ ਜਿਹਨਾਂ ਦਾ ਇੱਕ ਜਹਾਜ਼ ਉਹ ਅਰੁਣਾਚਲ ਜਿਹਨੂੰ ਬਣਾਇਆ ਸਾਊਥ ਤਿੱਬਤ ਦੇ ਉੱਤੇ ਗਾਇਬ ਹੋ ਗਿਆ, AN-32 ਫਿਰ ਹੋਇਆ ਜੀ ਕਿੱਥੇ ਗਿਆ, ਚੀਨ ਨੇ ਉਤਾਰ ਲਿਆ, ਕਿਸੇ ਨੇ ਸਟੋਰੀ ਕਰਤੀ ਏਲੀਅਨ ਲੈ ਗਏ, ਹੁਣ ਉਹਦਾ ਮਲਬਾ ਮਿਲ ਗਿਆ। ਔਰ ਇਹ ਗੱਲ ਸਾਹਮਣੇ ਆਇਆ ਕਿ ਜਗਵਾਰ ਤੋਂ ਲੈ ਕੇ AN-32 ਤੱਕ 10 ਜਹਾਜ਼ 에ਅਰ ਫੋਰਸ ਦੇ ਇਹਨਾਂ ਦੇ ਇਸ ਸਾਲ ਦੇ ਵਿੱਚ ਜਿਹੜੇ ਨੇ ਉਹ ਲਾਸ ਹੋਏ ਨੇ। ਔਰ ਮਿਗ ਕਿਵੇਂ ਲਾਇਆ ਅਭਿਨੰਦਨ ਨੇ ਸੜੂਕੇ ਮਾਰਦੇ ਚਾਹ ਦਾ ਜਿਹੜਾ ਉਹ ਸਾਹਮਣੇ ਹੀ ਹੈ। ਸੋ ਆਪਣਾ ਇਹਨਾਂ ਦਾ ਹਾਲ ਜਿਸ ਕਿਸਮ ਦਾ ਉਹ ਬੱਚਾ ਇੱਕ ਵਿੱਚ ਵੜ ਗਿਆ ਬੋਰ ਦੇ, ਉਹਨੂੰ ਉਹ 5 ਦਿਨ ਇਹਨਾਂ ਤੋਂ ਉਹ ਨਹੀਂ ਨਿਕਲਿਆ ਹੈ, ਔਰ ਉਹ ਬਣੇ ਹੋਏ ਨੇ ਆਪਣੇ ਆਪ ਨੂੰ ਸੁਪਰ ਪਾਵਰ ਬਣਨਾ ਚਾਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ 'ਚ ਕ੍ਰਾਈਸਿਸ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਐਫਰਟ ਹੈ ਵਾਪਸ, ਔਰ ਮੈਂ ਆਪਣੇ ਉਹਨਾਂ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਵੀ ਜਦੋਂ ਮੈਂ ਕੁਝ ਨੂੰ ਮਿਲਦਾ ਕੁਝ ਬਹੁਤ ਡਿਸਮਲ ਪਿਕਚਰ ਦਿੰਦੇ ਨੇ ਤੇ ਮੇਰੀਆਂ ਗੱਲਾਂ ਸੁਣ ਕੇ ਕਹਿੰਦੇ ਨੇ ਜੀ ਤੁਸੀਂ ਸਾਡੇ 'ਚ એનર્ਜੀ ਪਾ। ਮੈਂ ਕਿਹਾ ਨਹੀਂ, ਇਹ ਨਹੀਂ ਹੈ ਇਸ ਤਰ੍ਹਾਂ। ਜਦੋਂ ਤੁਸੀਂ ਇੱਕ ਬੀਤੇ ਦਾ ਗੰਦ ਵੀ ਸਾਫ਼ ਕਰਨਾ ਹੁੰਦਾ ਤੇ ਚੈਲੰਜਸ ਵੀ ਚਾਰ ਚਫੇਰੇ ਹੁੰਦੇ ਨੇ, ਅਲਟੀਮੇਟਲੀ ਚੈਲੰਜ ਮਰਦਾਂ ਨੂੰ ਹੀ ਆਉਂਦੇ ਨੇ, ਜਿਹੜੇ ਜ਼ਿੰਦਾ ਦਿਲ ਲੋਕ ਹੁੰਦੇ ਨੇ ਉਹੀ ਉਹਨਾਂ ਨੂੰ ਫੇਸ ਕਰਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਚੰਗੇ ਮੈਨੇਜਰ ਦੀ ਵੀ ਇਹੀ ਪਰਖ ਹੁੰਦੀ ਹੈ। ਜੇ ਇੱਕ ਥਾਂ ਤੇ ਇੱਕ ਬਿਜ਼ਨਸ ਚੱਲ ਰਹੀ ਹੈ, ਉਹ 5 ਮਿਲੀਅਨ ਦਾ ਪ੍ਰੋਫਿਟ ਕਰ ਰਹੀ ਹੈ, ਨਵਾਂ ਮੈਨੇਜਰ ਆ ਕੇ 5 ਦਾ 6 ਕਰ ਦਿੰਦਾ, ਉਹ ਸਕਸੈਸ ਨਹੀਂ ਹੈ। ਹਾਂ, ਇੱਕ ਸਿੱਕ ਯੂਨਿਟ ਹੈ, ਬਿਮਾਰ ਹੈ, ਘਾਟੇ 'ਚ ਜਾ ਰਹੀ ਹੈ, ਕੋਲੋਂ ਪੈਸੇ ਪੈ ਰਹੇ ਨੇ, ਤੁਹਾਨੂੰ ਲਿਆ ਕੇ ਕੋਈ ਕਹਿੰਦਾ ਜੀ ਆਹ ਦੇਖ ਲਓ ਤੁਸੀਂ ਮੈਨੇਜ ਕਰਨਾ, ਤੁਹਾਡੀ ਕਾਰਾਗਰੀ ਫਿਰ ਇਹੀ ਹੁੰਦੀ ਹੈ ਕਿ ਤੁਸੀਂ ਉਸ ਸਿੱਕ ਯੂਨਿਟ ਨੂੰ ਪਹਿਲਾਂ ਤਾਬੇ ਲਿਆਓ, ਪੈਰਾਂ ਤੇ ਲਿਆਓ, ਫਿਰ ਉਹਨੂੰ ਤੁਸੀਂ ਪ੍ਰੋਫਿਟ ਵੱਲ ਲੈ ਕੇ ਜਾਓ। ਔਰ ਮੈਨੂੰ ਇਸ ਗੱਲ ਦੀ ਉਮੀਦ ਹੈ ਕਿ ਇਮਰਾਨ ਖਾਨ ਆਪਣੀ ਜਿਸ ਸਿੰਸੈਰਿਟੀ ਦੇ ਨਾਲ ਔਰ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਵੀ ਦੋਨੋਂ ਹੀ ਇੱਕੋ ਪੇਜ ਤੇ ਨੇ। ਹਾਲਾਂਕਿ ਅਸੀਂ ਜਿਹੜਾ ਅੰਦਰੂਨੀ ਸਿਆਸੀ ਕਿਨੇ ਕਿਹਨੂੰ ਕੀ ਕਿਹਾ ਮੈਂ ਇਹਦੇ ਚ ਨਹੀਂ ਕਦੇ ਵੀ ਪੈਣਾ ਚਾਹੁੰਦਾ, ਲੇਕਿਨ ਮੈਂ ਸਮਝਦਾ ਵੀ ਪਾਕਿਸਤਾਨ ਨੇਸ਼ਨ ਦੇ ਤੌਰ ਤੇ, ਮੁਲਕ ਦੇ ਤੌਰ ਤੇ, ਔਰ ਪਾਕਿਸਤਾਨ ਦੇ ਆਵਾਮ 200 ਮਿਲੀਅਨ ਲੋਕ ਸਾਡੇ ਹਮਸਾਇਆਂ ਦੇ ਤੌਰ ਤੇ ਜਿਹੜਾ ਅਸੀਂ ਉਹਨਾਂ ਨੂੰ ਪਿਆਰ ਵੀ ਕਰਦੇ ਹਾਂ, ਹਮਦਰਦੀ ਵੀ ਰੱਖਦੇ ਹਾਂ, ਔਰ ਅਸੀਂ ਪਾਕਿਸਤਾਨ ਨੂੰ ਇੱਕ ਸਕਸੈਸ ਸਟੋਰੀ ਦੇ ਤੌਰ ਤੇ ਦੇਖਦੇ, ਔਰ ਉਹਦੇ ਚੋਂ ਹੀ ਜਿਹੜਾ ਅਲਟੀਮੇਟਲੀ ਖਾਲਿਸਤਾਨ ਦੀ ਕਾਇਮੀ ਵੀ, ਖਾਲਿਸਤਾਨ ਦੀ ਸਕਸੈਸ ਵੀ, ਔਰ ਸਾਡਾ ਆਪਸ ਦੇ ਵਿੱਚ ਨੇਬਰਹੁੱਡ ਹਮਸਾਏ ਜਿਹੜਾ ਹੈ ਇਹ ਰਿਲੇਸ਼ਨਸ਼ਿਪ ਵੀ ਹੋਰ ਪੁਖਤਾ ਹੋਏਗੀ। ਬਿਲਕੁਲ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਤਾਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।